ਵੈਸੇ ਆਮ ਰੂਟੀਨ 'ਚ ਕੋਈ ਰਾਤੀ ਲੰਮਿਆਂ ਪਿਆ ਕੋਈ ਪਿੰਡ ਕੋਈ ਬਚਪਨ ਦੀ ਯਾਦ ਆਉਂਦੀ ਏ? ਰੋਜ਼ ਆਉਂਦੀ ਹੈ। ਇਹ ਤਾਂ ਆਉਂਦੀ ਹੈ ਜੇ ਅਸੀਂ ਇਕੱਠੇ ਆਪਸ ਵਿੱਚ ਹੀ ਹੁੰਨੇ ਗੱਲਾਂ ਕਰਨੇ ਆ। ਅੱਛਾ, ਹਾਂ, ਤੇ ਫਿਰ ਦਿਲ ਨਹੀਂ ਕਰਦਾ ਜਾਣ ਨੂੰ? ਉਹ ਦਿਲ ਤਾਂ ਕਰਦਾ, ਹੁਣ ਕਿਹਦੇ ਕੋਲ ਜਾਈਏ ਉੱਥੇ, ਕੌਣ? ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਬਲਕਿ ਸਾਡੇ ਕੋਈ ਫੌਤਗੀ ਹੋ ਗਈ, ਜਨਾਜ਼ੇ ਨਾਲ ਜਾਂਦੇ ਸੀ, ਉਹ ਅਸੀਂ ਜਨਾਜ਼ਾ ਪੜ੍ਹਨਾ, ਉਹ ਪਿੱਛੇ ਖਲੋ ਜਾਂਦੇ ਸੀ। ਅਸੀਂ ਉਹਨਾਂ ਦੇ ਨਾਲ ਜਾਂਦੇ ਸੀ, ਉਹਨਾਂ ਨੇ ਅੱਗੇ ਹੋ ਕੇ ਉਹ ਅੱਗ ਲਾਉਣੀ, ਅਸੀਂ ਪਿੱਛੇ ਖੜੇ ਹੁੰਦੇ ਸੀ। ਅੱਛਾ, ਸਾਡੇ ਬਜ਼ੁਰਗ ਇਸ ਤਰ੍ਹਾਂ ਇਕੱਠੇ ਰਹਿੰਦੇ ਸੀ। ਤੇ ਕੋਈ ਉਸ ਵੇਲੇ ਕੋਈ ਲੜਾਈ ਝਗੜਾ ਕੋਈ ਨਹੀਂ ਸੀ, ਕੋਈ ਨਹੀਂ ਸੀ। ਮਜ਼ਹਬ ਦੀ ਕੋਈ ਨਹੀਂ, ਫਰਕਾ? ਬਿਲਕੁਲ ਨਹੀਂ ਸੀ ਕੋਈ ਵੀ। ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਮਲੇਰਕੋਟਲੇ ਨੂੰ ਜੀ ਜੀ ਉਹ ਇਸ ਕਰਕੇ ਮੰਨਦੇ ਆ ਕਿ ਸਿੱਖਾਂ ਦਾ ਕੋਈ ਬੱਚਾ ਦੀਵਾਰ 'ਚ ਚੁਣਾਇਆ ਸੀ ਜੀ ਜੀ ਕਿਸੇ ਦਸਵੇਂ ਗੁਰੂ ਦੇ ਦੋ ਛੋਟੇ ਸਾਹਿਬਜ਼ਾਦੇ। ਹਾਂ, ਤੇ ਇਹਨਾਂ ਨੇ ਬਹੁਤ ਜੀ, ਉਹਨਾਂ ਦੀ ਅਫਸੋਸ ਕੀਤਾ ਜੀ ਜੀ ਹੱਕ ਵਿੱਚ। ਹਾਂਜੀ ਇਸ ਕਰਕੇ ਜਦ ਸਿੱਖ ਮੁਸਲਮਾਨਾਂ ਨੂੰ ਮਾਰਦੇ ਸੀ ਨਾ ਪਾਰਟੀਸ਼ਨ ਦੌਰਾਨ 'ਚ, ਜਿਹੜਾ ਇਹ ਮਲੇਰਕੋਟਲੇ ਜੂ ਜਾ ਵੜਦਾ ਸੀ, ਉਹਨੂੰ ਪਿੱਛਾ ਸਿੱਖ ਵਾਪਸ ਆ ਜਾਂਦੇ ਕਿ ਮਲੇਰਕੋਟਲੇ ਦੀ ਹਦੂਦ ਉੱਥੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਨੂੰ। ਨਹੀਂ ਕਿਸੇ ਨੂੰ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਆਰੀ ਵਿੱਚ ਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਬੈਲੀਆਂ ਦਾ ਇਕੱਠ ਹੋ ਗਿਆ, ਉਹਦੇ ਬੋਤਲਾਂ ਮੰਗਾ ਲੀਆਂ 40। ਅੱਛਾ 40 'ਚ ਇੱਕ ਵੱਜ ਗਈ, ਉਹ ਚੱਕ ਕੇ ਮਹਿਲ ਨਾ ਮਾਰੀ। ਦੁੱਲਾ ਰਾਏ ਕੋਲੀਆ ਉਹਨੇ ਪੁਲਿਸ ਘੇਰ ਲਈ ਸਾਰੀ, ਦੀਨਾ ਹੰਬੜਾਂ ਦਾ ਪੈਰ ਗੱਡ ਕੇ ਗੜਾਸੀ ਮਾਰੀ, ਥਣ ਦਾ ਰੰਜ ਡਿੱਗਿਆ ਜਿਵੇਂ ਡਿੱਗਦੀ ਗਈ ਤੋਂ ਘੁਮਿਆਰੀ। ਡਾਕੂ ਭੱਜ ਨਿਕਲੇ ਲੈ ਕੇ ਜਾਨ ਪਿਆਰੀ, ਡਾਕੂ ਭੱਜ ਨਿਕਲੇ ਲੈ ਕੇ ਜਾਨ ਪਿਆਰੀ, ਡਾਕੂ। ਕੀ ਬਾਤ। अस्सलाम वालेकुम, सत श्री अकाल। लहंदे ते चढ़दे पंजाब दीआं सांझां नूं लै के अज असीं पहुंचे हां 76 जींबे जोधां विच, और साडे नाल मौजूद ने एक बुजुर्ग, एक ऐसे बुजुर्ग जो उस टाइम 1947 तो पहले सारा कुछ अपनी अखी वेखिया। 1947 दे विच जो कुछ होया उन्हां नूं भी अपने पिंड ते हंडाया, और अज लहंदे पंजाब दे विच बैठे ने। इन्हां कहानियां दा मकसद इन्हां बुजुर्गां राहीं आउण वाली पीढ़ी तक 1947 ਤੋਂ ਪਹਿਲੇ ਦੀਆਂ ਸਾਰੀਆਂ ਪਿਆਰ ਮੁਹੱਬਤ ਦੀ ਸਾਂਝ ਪਹੁੰਚਾਉਣਾ। ਨਾਲ ਦੇ ਨਾਲ ਇਹ ਸਾਰੀਆਂ ਕਹਾਣੀਆਂ ਸਾਨੂੰ ਕਿਸੇ ਕਿਤਾਬ ਕਿਸੇ ਬੁੱਕ ਦੇ ਵਿੱਚ ਨਹੀਂ ਮਿਲਦੀਆਂ, ਬਲਕਿ ਇਹ ਬਜ਼ੁਰਗ ਉਸ ਦੌਰ ਦੇ ਉਸ ਵਕਤ ਦੇ ਆਈ ਵਿਟਨੈਸ ਨੇ, ਗਵਾਹ ਨੇ, ਜਿਨ੍ਹਾਂ ਨੇ ਇਹ ਸਭ ਕੁਝ ਵੇਖਿਆ। ਆਓ ਅੱਜ ਦੀ ਕਹਾਣੀ ਵੱਲ ਤੁਰਦੇ ਹਾਂ ਤੇ ਬਜ਼ੁਰਗ ਨਾਲ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। वालेकुम अस्सलाम। सत श्री अकाल। सत श्री अकाल। की हाल ने बाबा जी, ठीक हो? अल्लाह का शुक्र है, लाख लाख शुक्र है। बाबा जी की नाम जी अपना? रशीद अहमद खान। ते अपने वालिद साहब दा, पिता जी दा की नाम? नेमतुल्ला खान। अच्छा बजुर्गो, तुहाडी हुण उम्र किन्नी की हैगी है? 85 85 साल। यानी कि उदों 1947 वेले तुहाडी 15 क साल 16-17 से जी। 16-17 साल एज है सी। हाँ जी। मतलब तुहानू तो फिर चंगा भला पता होना जी। हाँ जी, चंगा भला पता है। अच्छा यानी ये ना भी किते आ जा नहीं सकते भी दूर चले गए नहीं। अच्छा ते बिरादरी अपनी केड़ी है जी? राजपूत। राजपूत। अच्छा, तुहाडा जन्म इत्थे होया है इस पिंड दे विच या तुसी चढ़दे पंजाब दे विच होया जी? नहीं, पैदाइश तुहाडी इत्थे दी है? उत्थे दी है, उत्थों आए से हाजिर हो के आए इत्थे। अच्छा अच्छा, उत्थे अपना केड़ा पिंड सी जी? उत्थे पिंड साडा सीगा जी चंगण। 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 अच्छा, ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ? ਲੁਧਿਆਣਾ, ਤਹਿਸੀਲ ਜਗਰਾਉਂ। ਅੱਛਾ, ਜਗਰਾਉਂ ਤੇ ਲੁਧਿਆਣਾ ਦੇ ਵਿੱਚ। ਹਾਂ ਜੀ। ਅੱਛਾ, ਉੱਥੇ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ, ਉਹ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕੀ ਨਾਂ ਸੀਗੇ, ਕੋਈ ਯਾਦ ਨੇ? ਹਾਂ,
ਸ਼ਮਾਲੀ ਤਰਫ ਭੱਟੀਆਂ, ਅੱਛਾ ਲਹਿੰਦੇ ਤਰਫ ਚੱਕ, ਇਸ ਪਾਸ ਕੈਰਪੁਰ ਬਲੈਚੇ, ਇਸ ਪਾਸ ਚੜ੍ਹਦੇ ਪਾਸੇ ਸੀ ਦਾਖੇ, ਅੱਛਾ ਉਸ ਦੇ ਨਾਲ ਸੀ ਈਸੇਵਾਲ, ਈਸੇਵਾਲ ਅੱਛਾ ਤੇ ਨਾਲ ਸੀ ਹੰਬੜਾ। ਹੰਬੜਾ ਹੰਬੜਾ ਮੈਂ ਰਹਿੰਦਾ ਹੰਬੜਾ ਹੀ ਸੀਗਾ, ਅੱਛਾ ਪੜ੍ਹਦੇ ਸੀ ਠੀਕ ਹੋ ਗਿਆ। ਉੱਥੇ ਮੇਰੇ ਨਾਨਕੇ ਵੀ ਸੀਗੇ। ਨਾਨਕੇ ਉੱਥੇ ਰਹਿੰਦੇ ਸੀ ਹੰਬੜਾਂ ਦੇ ਵਿੱਚ। ਅੱਛਾ ਤੁਹਾਡੇ ਪਿੰਡ ਦੇ ਵਿੱਚ ਸਿੱਖ ਜਾਂ ਹਿੰਦੂ ਹੈਗੇ ਸੀਗੇ? ਚੰਗਣਾ ਵੀ 2 ਘਰ ਸੀਗੇ ਸਿੱਖਾਂ ਦੇ? ਸਿੱਖਾਂ ਦੇ। ਹੰਬੜਾਂ 'ਚ 8-10 ਘਰ ਹਿੰਦੂਆਂ ਦੇ ਸਿੱਖ ਨੇ ਸੀ। ਅੱਛਾ 2 ਘਰ ਸੀ ਸਿੱਖਾਂ ਦੇ, ਬਹੁਤ ਅੱਛੇ ਇੱਜ਼ਤ ਵਾਲੇ ਜਾਗੀਰਦਾਰ। ਕੋਈ ਨਾਮ ਉਹਨਾਂ ਦੇ ਚੇਤੇ ਨੇ ਸਿੱਖਾਂ ਦੇ, ਜਾਂ ਉਹਨਾਂ ਦੇ ਕੋਈ ਬੱਚਿਆਂ ਦੇ ਉਸ ਵੇਲੇ ਜੋ ਤੁਹਾਡੇ ਹਾਣ ਦੇ ਸੀਗੇ? ਭੁੱਲ ਗਏ। ਇੱਕ ਨੂੰ ਬੈਲੀ ਕਹਿੰਦੇ ਹੁੰਦੇ ਸੀਗੇ। ਬੈਲੀ। ਅੱਛਾ ਉੱਥੇ ਸਕੂਲ ਹੈਗਾ ਸੀਗਾ ਪਿੰਡ ਆਪਣੇ? ਚੰਗਣਾ 'ਚ ਨਹੀਂ ਸੀ, ਹੰਬੜਾ ਸੀ ਮਿਡਲ ਸਕੂਲ। ਅੱਛਾ ਤੇ ਤੁਸੀਂ ਉੱਥੇ ਪੜ੍ਹਦੇ ਸੀਗੇ? ਪੜ੍ਹਦੇ ਸੀ ਹੰਬੜੇ। ਤੇ ਉੱਥੇ ਤੁਹਾਡੇ ਨਾਲ ਸਕੂਲ ਦੇ ਵਿੱਚ ਕੋਈ ਸਰਦਾਰ ਮੁੰਡੇ ਚੱਕਦੇ ਹੁੰਦੇ ਸੀ ਭੱਟੀਆਂ ਦੇ? ਉਹਨਾਂ ਦੇ ਕੋਈ ਨਾਮ ਚੇਤੇ? ਨਹੀਂ ਯਾਰ। ਕੋਈ ਉਸਤਾਦ, ਕੋਈ ਸਰਦਾਰ? ਨਹੀਂ, ਉਸਤਾਦ ਤਾਂ ਮੁਸਲਮਾਨ ਸੀ, ਇੱਕ ਹਿੰਦੂ ਸੀ ਭੱਟੀਆਂ ਦਾ। ਅੱਛਾ ਉਹਦਾ ਨਾਮ? ਉਹਦਾ ਵੀ ਨਹੀਂ ਯਾਦ। ਅੱਛਾ ਉਹਦਾ ਵੀ ਨਹੀਂ ਯਾਦ। ਅੱਛਾ ਉੱਥੇ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਜਿਹੜੇ 2? ਬਹੁਤ ਅੱਛਾ ਬਿਲਕੁਲ ਐਂ ਬਰਾਰਾਨਾ ਤੌਰ ਤੇ ਰਹਿੰਦੇ ਸੀ। ਅੱਛਾ ਉਹ 2 ਜਿਹੜੇ ਸਰਦਾਰਾਂ ਦੇ ਘਰ ਸੀ ਉਹਦੇ ਬਹੁਤ ਥੋੜੇ ਸੀਗੇ? ਇੱਕ ਸਾਈਡ ਤੇ ਸੀਗੇ ਉਹ ਦੋਨੇ। ਜਾਇਦਾਦ ਸੀ ਉਹਨਾਂ ਦੀ। ਅੱਛਾ ਅੱਛੀ। ਆਪਣੇ ਖੂਹ ਲਾਏ, ਉਧਰ ਨਹਿਰ ਨਹੀਂ ਸੀ ਨਾ, ਅੱਛਾ ਖੂਹ ਸੀਗੇ, ਖੂਹ ਲਾਏ ਉਹਨਾਂ ਨੇ। ਬਹੁਤ ਅੱਛੇ ਨਵਾਬ ਟਾਈਪ ਸੀਗੇ ਉਹ। ਅੱਛਾ ਆਪਸ ਵਿੱਚ ਹੀ ਅਸੀਂ ਨਾ ਬਹੁਤ ਅੱਛੇ ਰਹਿੰਦੇ ਸੀ। ਅੱਛਾ ਤੇ ਉਹ ਉਹਨਾਂ ਨਾਲ ਮੇਲ ਵਰਤਣ ਹੈਗਾ ਸੀ, ਸਾਂਝ ਸਾਰੀ ਹਰ ਤਰ੍ਹਾਂ ਦੀ? ਮਤਲਬ ਸਾਡੇ ਕੋਈ ਫੌਤਗੀ ਹੋ ਗਈ, ਸ਼ਾਦੀ ਹੋ ਗਈ, ਉਹ ਆਉਂਦੇ ਸੀ। ਅੱਛਾ ਉਹ ਜਦੋਂ ਇੱਥੇ ਸਾਡੇ ਮੁਸਲਮਾਨਾਂ ਦੀ ਫੌਤਗੀ ਹੋਈ ਨਹੀਂ ਤਾਂ ਉਹਨੇ ਕਹਿਣਾ, ਮੁੰਡਿਆ ਆ ਬਈ ਬਲਦਾਂ ਨੂੰ ਪੱਠੇ ਪਾਈ, ਮੈਂ ਜਰਾ ਗੋਡੀ ਨਮਾਇਆ ਵਾਂ। ਅੱਛਾ ਆ ਕੇ ਹੁਣ ਉਹ ਸਾਡੇ ਨਾਲ ਫਾਤਿਹਾ ਤਾਂ ਨਹੀਂ ਸੀ ਪੜ੍ਹਦੇ, ਆ ਜਾਂਦੇ ਸੀ ਅਫਸੋਸ ਵਾਸਤੇ, ਅਸੀਂ ਉਹਨਾਂ ਦੇ ਜਾਂਦੇ ਸੀ। ਤੇ ਇਸੇ ਤਰ੍ਹਾਂ ਸਾਡੇ ਨਾਲ ਵਿਆਹ ਸ਼ਾਦੀ ਖੁੱਲੇ ਜਾਂਦੇ ਸੀ ਜੀ, ਜੰਜ ਇੱਕ ਦੂਸਰੇ ਦੇ। ਬਲਕਿ ਸਾਡੇ ਕੋਈ ਫੌਤਗੀ ਕੋਈ ਜਨਾਜ਼ੇ ਨਾਲ ਜਾਂਦੇ ਸੀ, ਉਹ ਅਸੀਂ ਜਨਾਜ਼ਾ ਪੜ੍ਹਨਾ, ਉਹ ਪਿੱਛੇ ਖਲੋ ਜਾਂਦੇ ਸੀ। ਅਸੀਂ ਉਹਨਾਂ ਦੇ ਨਾਲ ਜਾਂਦੇ ਸੀ, ਉਹਨਾਂ ਨੇ ਅੱਗੇ ਹੋ ਕੇ ਉਹ ਅੱਗ ਲਾਉਣੀ, ਅਸੀਂ ਪਿੱਛੇ ਖੜੇ ਹੁੰਦੇ ਸੀ। ਸਾਡੇ ਬਜ਼ੁਰਗ ਇਸ ਤਰ੍ਹਾਂ ਇਕੱਠੇ ਰਹਿੰਦੇ ਸੀ। ਤੇ ਕੋਈ ਉਸ ਵੇਲੇ ਕੋਈ ਲੜਾਈ ਝਗੜਾ? ਕੋਈ ਨਹੀਂ। ਮਜ਼ਹਬ ਦੀ ਕੋਈ ਫਰਕ? ਬਿਲਕੁਲ ਨਹੀਂ ਸੀ ਕੋਈ ਵੀ। ਅੱਛਾ ਜਿਸ ਵਕਤ ਆਉਣ ਲੱਗੇ ਆ ਉਦੋਂ ਪਿਆ। ਅੱਛਾ ਸਾਡਾ ਉਸ ਵਿੱਚ ਕੋਈ ਨਹੀਂ। ਇਹ ਹਾਂ, ਚੰਗਣਾ ਦੀ ਇੱਕ ਲੜਕੀ ਦਾਖੇ ਪਿੰਡ ਸੀ, ਮੁੱਲਾਂਪੁਰ ਦਾਖੇ। ਅੱਛਾ 2 ਮੀਲ ਤੇ ਸੀ, ਉੱਥੇ ਵੀ ਆਈ ਸੀਗੀ ਸਿੱਖਾਂ ਦੀ ਲੜਕੀ। ਉਹ ਜਦ ਇੱਥੇ ਕੰਵਾਰੀ ਆ ਨਾ, ਉਦੋਂ ਵੀ ਊਠ ਭਜਾਉਂਦੀ ਹੁੰਦੀ ਸੀ। ਅੱਛਾ ਊਠ ਤੇ ਸਵਾਰੀ ਕਰਕੇ ਭਜਾਉਂਦੀ ਸੀਗੀ ਉਹ ਕੁੜੀ। ਵਾਹ ਜੀ ਵਾਹ। ਇਹ ਵਿਆਹੀ ਉੱਥੇ ਚਲੀ ਗਈ। ਅੱਛਾ ਇਸ ਟਾਈਮ ਤੇ ਸ਼ਾਮ ਨੂੰ ਉਸ ਪਿੰਡ ਨੇ ਪ੍ਰਾਪੋਗੰਡਾ ਕਰ ਲਿਆ ਬਹੁਤ ਸਾਰਾ ਕਿ ਚੰਗਣਾ ਨੂੰ ਅੱਜ ਤਬਾਹ ਕਰ ਦਿਓ, ਲੁੱਟ ਲਓ। ਕਿਉਂ, ਵਜ੍ਹਾ ਕੀ ਬਣੀ ਉਹਦੀ? ਆਹੀ ਜਦੋਂ ਪਾਰਟੀਸ਼ਨ ਹੋਣ ਲੱਗੀ ਆ ਨਾ। ਅੱਛਾ ਪਾਰਟੀਸ਼ਨ 'ਚ ਮਾਰਦੇ ਸੀ, ਸਿੱਖਾਂ ਨੇ ਬਹੁਤ ਦੁਨੀਆ ਮਾਰੀ। ਅੱਛਾ ਪਾਰਟੀਸ਼ਨ ਦੇ ਦੌਰਾਨ। ਅੱਛਾ ਉਹ ਪਿੰਡ ਬਿਲਕੁਲ ਦਾਖੇ ਜਿਹੜਾ ਸੀ ਨਾ, ਉਹ ਤਿਆਰ ਹੋ ਗਏ। ਉਹ ਦਾਖਿਆਂ ਦਾ ਹੁਣ ਆਹ ਗੁਰੂਸਰ, ਉਹ ਦਾਖਿਆਂ ਦਾ ਪਿੰਡ, ਇੱਧਰ ਆ ਕੇ ਉਹਨਾਂ ਨੇ ਗੁਰੂਸਰ ਰੱਖ ਲਿਆ। ਅੱਛਾ ਉਹ ਤਿਆਰ ਹੋ ਗਿਆ ਵੀ ਚੰਗਣਾ ਨੂੰ ਮਾਰੋ, ਲੁੱਟ ਲਓ। ਉਹ ਲੜਕੀ ਜਦੋਂ ਦਿਨ ਗਰੂਬ ਹੋ ਗਿਆ ਨਾ ਥੋੜਾ ਜਿਹਾ, ਉਹ ਊਠ ਤੇ ਬੈਠੀ ਆ ਗਈ ਚੰਗਣੀ। ਅੱਛਾ ਆ ਕੇ ਇੱਥੇ ਆ ਕੇ ਦੱਸਦੀ ਹੈ ਕਿ ਛੇਤੀ ਕਰੋ, ਨਿਕਲ ਜਾਓ, ਹੰਬੜਾਂ ਨੂੰ ਚਲੇ ਜਾਓ, ਤੁਸੀਂ ਤੁਹਾਨੂੰ ਮਾਰ ਦੇਣਾ, ਲੁੱਟ ਲੈਣਾ। ਅੱਛਾ ਏਡੀ ਵਫਾਦਾਰ, ਏਡੀ ਨੇਕ, ਏਡੀ ਕਿਸੇ ਅਸਲੇ ਦੀ, ਅਸੀਂ ਹੁਣ ਤੱਕ ਯਾਦ ਕਰਦੇ ਹਾਂ। ਪਹਿਲਾਂ ਵੀ ਉਸੇ ਤਰ੍ਹਾਂ ਸੀ। ਅੱਛਾ ਉਹ ਕਿਹਨਾਂ ਦੀ ਬੱਚੀ ਸੀ? ਸਿੱਖਾਂ ਦੀ ਵਿਆਹੀ ਸੀ ਉੱਥੇ। ਸਿੱਖ ਮਾਰਨ ਨੂੰ ਤਿਆਰ ਹੋਏ, ਮਸ਼ਵਰਾ ਕਰਦੇ, ਪ੍ਰਾਪੋਗੰਡਾ ਤਿਆਰ ਮਾਰ। ਉਹ ਊਠ ਭਜਾ ਕੇ ਆ ਗਏ ਇੱਥੇ। ਆ ਕੇ ਚੰਗਣਾ ਵਾਲਿਆਂ ਸਾਨੂੰ ਕਹਿੰਦੇ ਵੀ ਤੁਸੀਂ ਉੱਠ ਜਾਓ, ਜਲਦੀ ਕਰੋ, ਹਮਣ ਜੋ ਤੁਹਾਨੂੰ ਮਾਰ ਦੇਣਾ। ਉਹ ਜੋ ਊਠ ਲੈ ਕੇ ਬਈ ਵਕਤ ਗਈ ਨਾ, ਇਸ਼ਾ ਦਾ ਵਕਤ ਸੀ, ਉਦੋਂ ਸਿੱਖਾਂ ਦਾ ਇਕੱਠ-ਵੱਠ ਹੋਇਆ ਹੋਇਆ। ਉਹਨਾਂ ਨੂੰ ਕਹਿੰਦੀ ਖਬਰਦਾਰ ਜਾਇਓ ਨਾ, ਉੱਥੇ ਤਾਂ ਹੰਬੜਾ ਸਾਰੀ ਤੁਹਾਨੂੰ ਮਾਰ ਦੇਣਗੇ। ਅੱਛਾ ਉਹ ਨਹੀਂ ਹੈ ਜੀ, ਚੰਗਣਾ ਸਾਰੇ ਉੱਠ ਕੇ ਹੰਬੜੇ ਆ ਗਏ। ਅੱਛਾ ਹਾਂ, ਕੋਈ ਨਹੀਂ ਕਰਤਾ ਉਹਨਾਂ ਨੇ? ਨਹੀਂ ਕੀਤਾ ਹੀ ਨਹੀਂ, ਆਏ ਨਹੀਂ ਨਾ। ਉਹ ਤਾਂ ਫਿਰ ਉਹ ਰੋਕ ਦਿੱਤੇ ਨਾ, ਬੀਬੀ ਨੇ ਜਾ ਕੇ। ਬੀਬੀ ਨੇ ਰੋਕ ਤੇ ਉਹਨੇ ਕਿਹਾ ਉੱਥੇ ਨਾ ਜਾਇਓ, ਉੱਥੇ ਤਾਂ ਹੰਬੜਾ ਹੀ ਤੁਹਾਨੂੰ ਜਾਂਦਿਆਂ ਨੇ ਮਾਰ ਦੇਣਗੇ। ਵੈਸੇ ਗੱਲ ਕੀ ਬਣੀ? ਤੁਸੀਂ ਤਾਂ ਕਹਿ ਰਹੇ ਸੀ ਸਾਰਾ ਕੁਝ ਠੀਕ ਠਾਕ ਸੀ, ਕੋਈ ਮਜ਼ਹਬ ਦਾ ਵੀ ਤਫਰਕਾ ਨਹੀਂ ਸੀ,
ਤੇ ਆਪਸ ਦੇ ਵਿੱਚ ਮੇਲ ਵਰਤਨ ਵੀ ਠੀਕ ਸੀ, ਫਿਰ ਇੱਕਦਮ ਹੀ ਹਮਲੇ ਦੀ ਕਿਉਂ ਉਹਨਾਂ ਨੇ ਜਦੋਂ ਪਾਰਟੀਸ਼ਨ ਹੋਈ ਹੈ ਨਾ, ਅੱਛਾ ਉਦੋਂ ਇਹ ਲੁੱਟ ਮਾਰ ਦੀ ਖਾਤਰ ਹੀ, ਬਸ ਹੋਰ ਕੀ ਸੀਗੇ। ਲੜਕੀਆਂ ਲੈ ਜਾਂਦੇ ਸੀ, ਜਨਾਨੀਆਂ ਲੈ ਗਏ, ਲੁੱਟ ਲੈਣਾ ਸਭ ਕੁਝ। ਮੁਸਲਮਾਨਾਂ ਨੇ ਬਹੁਤ ਤਬਾਹੀ ਕੀਤੀ, ਬਹੁਤ ਨੁਕਸਾਨ ਹੋਇਆ ਮੁਸਲਮਾਨਾਂ ਇਹ ਸਿਰਫ ਆਪਣੇ ਪਿੰਡ ਵਾਲਿਆਂ ਨੇ ਕੀਤੀ ਇਹ ਚੀਜ਼ਾਂ ਜਾਂ ਬਾਹਰੋਂ ਲੋਕ ਆਏ ਨੇ। ਪਿੰਡਾਂ ਵਾਲੇ ਇੱਧਰ ਪਿੰਡ ਰਲ ਗਏ, ਇੱਧਰ ਜਿਵੇਂ ਇੱਥੇ ਚੋਰੀਆਂ ਡਕੈਤੇ ਨਹੀਂ ਹੁਣ ਹੁੰਦੀਆਂ ਰਹਿੰਦੀਆਂ, ਅੱਛਾ ਇਸ ਤਰ੍ਹਾਂ ਦੇ ਬੰਦੇ ਰਲ ਗਏ। ਅੱਛਾ ਚੰਗੇ ਵੀ ਸੀ। ਹੁਣ ਤੈਨੂੰ ਮੈਂ ਲੜਕੀ ਦੀ ਸੁਣਾਈ ਹੈ ਕਿ ਨਹੀਂ, ਏਡੀ ਨੇਕ ਚੰਗੇ ਵੀ ਹੈਗੇ ਸੀ। ਚੰਗੇ ਵੀ ਹੈ। ਅੱਛਾ ਫਿਰ ਕਿੱਦਾਂ, ਮਤਲਬ ਕਿ ਤੁਸੀਂ ਉਹ ਪਿੰਡ ਫਿਰ ਖਾਲੀ ਕਰਤਾ ਸੀ ਉਦੋਂ, ਜਾਂ ਫਿਰ ਉਹ ਬੱਚੀ ਦੀ ਵਜ੍ਹਾ ਤੋਂ ਉਹਨਾਂ ਨੇ ਹਮਲਾ ਨਹੀਂ ਕੀਤਾ? ਨਹੀਂ ਕੀਤਾ ਉਹਨੇ ਤਾਂ ਸਾਰੇ ਉਹ ਇੱਥੇ ਤਾਂ ਕਹੀ ਵੀ ਉੱਠ ਜਾਓ, ਅੱਛਾ ਏਡਾ ਉਸਦਾ ਅੱਛੀ ਲੜਕੀ ਉਹ। ਅੱਛਾ ਅਸੀਂ ਉੱਠ ਕੇ ਹੰਬੜੀ ਆ ਗਏ ਅੱਛਾ ਤੇ ਉਹਨਾਂ ਨੂੰ ਜਾ ਕੇ ਡਰਾਤਾ, ਉੱਥੇ ਨਾ ਜਾ, ਉੱਥੇ ਹੰਬੜਾ ਸਾਨੂੰ ਜਾਂਦਿਆਂ ਨੂੰ ਮਾਰ। ਉਹ ਆਏ ਨਹੀਂ, ਫਿਰ ਹਮਲਾ ਨਹੀਂ ਹੋਇਆ। ਤੇ ਫਿਰ ਕਿੰਨੀ ਦੇਰ ਬਾਅਦ ਤੁਸੀਂ ਉਹ ਪਿੰਡ ਜਿਹੜਾ ਹੈ ਉਹ ਛੱਡ ਦਿੱਤਾ? ਅਸੀਂ ਤਾਂ ਵੀ ਉੱਠ ਕੇ ਕੈਂਪ 'ਚ ਆ ਗਏ ਨਾ, ਲੁਧਿਆਣੇ। ਅੱਛਾ ਲੁਧਿਆਣੇ ਆ ਗਏ। ਲੁਧਿਆਣੇ ਉਹ ਕਿੱਦਾਂ ਫਿਰ, ਮਤਲਬ ਤੁਸੀਂ ਕਿੱਦਾਂ ਸਾਰਾ ਆਪਣਾ ਸਮਾਨ ਸਮੇਟਿਆ, ਕਿੱਦਾਂ ਗੱਡਿਆਂ ਤੇ ਲੈ ਕੇ ਲੁਧਿਆਣੇ ਆ ਗਏ ਰਾਤੋਂ ਰਾਤ ਜਾਂ ਰਾਤੋਂ ਰਾਤ। ਰਾਤੋਂ ਰਾਤ? ਤੇ ਆਪਣਾ ਉੱਥੇ ਕੈਂਪ ਸੀ, ਬਹੁਤ ਬੜਾ ਇੰਤਜ਼ਾਮ ਸੀਗਾ ਪੁਲਿਸ ਦਾ। ਅੱਛਾ ਹਾਂ, ਅੰਗਰੇਜ਼ ਆਉਂਦਾ ਸੀ, ਅਫਸਰ ਬਹੁਤ ਬੜਾ ਸੀ। ਅੱਛਾ ਅੱਛਾ ਉਹ ਇੱਕ ਦਿਨ ਉਹ ਡੰਗਰ ਇੱਥੋਂ ਕੈਂਪ 'ਚੋਂ ਨਿਕਲ ਕੇ ਗਏ, ਉਹਨਾਂ ਨੇ ਡੰਗਰ ਫੜ ਲਿਆ। ਅੱਛਾ ਸਾਡਾ ਇੱਕ ਭਾਈ ਸੀ ਬੜਾ ਥਾਣੇਦਾਰ ਫਰਜ਼ੰਦ ਅਲੀ ਖਾਂ, ਉਹ ਖਲੋ ਗਿਆ ਅੰਗਰੇਜ਼ ਦੇ ਇੰਤਜ਼ਾਰ 'ਚ ਅੱਛਾ ਕਿ ਸਾਹਿਬ ਇੱਥੇ ਹੁਣ ਸਾਨੂੰ ਕੈਂਪ 'ਚ ਵੀ ਨਹੀਂ ਜੀਣ ਦਿੰਦੇ, ਸਾਡੇ ਡੰਗਰ ਫੜ। ਉਹ ਕਹਿੰਦੇ ਜਿੰਨੇ ਲੱਭਣ ਮਾਰ ਦਿਓ। ਅੱਛਾ ਉਹ ਫਿਰ ਕੋਈ ਮਾਰੇ ਬੰਦੇ, ਫਿਰ ਨਹੀਂ ਆਏ। ਤਾਂ ਫਿਰ ਇੰਤਜ਼ਾਮ ਹੋ ਗਿਆ ਰੇਲ ਦਾ, ਵਹਿ ਕੇ ਅਸੀਂ ਇੱਧਰ ਆ ਗਏ। ਅੱਛਾ ਮਤਲਬ ਫਿਰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਦੁਸ਼ਵਾਰੀ ਤੇ ਨਹੀਂ ਹੋਈ? ਪੈਦਲ ਜਾਂ ਟ੍ਰੇਨ ਤੇ ਆਏ? ਟ੍ਰੇਨ ਤੇ ਲੁਧਿਆਣਾ ਟ੍ਰੇਨ ਤੇ ਆਏ ਲਾਹੌਰ। ਉਹ ਸਾਰਾ ਪਿੰਡ ਇੱਥੇ ਕਿੱਥੇ ਕਿੱਥੇ ਆ ਕੇ ਬੈਠਿਆ ਫਿਰ? ਇਹ ਮੁxtਲਿਫ ਜਗ੍ਹਾ ਤੇ, ਇੱਕ ਜਗ੍ਹਾ ਨਹੀਂ, ਬਹੁਤ ਜਗ੍ਹਾ ਤੇ। ਅੱਛਾ ਅੱਛਾ ਹਾਂ ਜ਼ਿਆਦਾ ਵੈਸੇ ਇਸ ਪਾਸੇ ਹੀ ਬੈਠੇ ਆ, ਇੱਧਰ 80 74 77? ਫੈਸਲਾਬਾਦ 'ਚ ਜ਼ਿਆਦਾ। ਅੱਛਾ ਜ਼ਿਆਦਾ ਫੈਸਲਾਬਾਦ। ਗੁਜਰਾਂਵਾਲੇ 'ਚ ਵੀ ਹੈ, ਸ਼ੇਖੂਪੁਰੇ 'ਚ ਵੀ ਹੈ। ਅੱਛਾ ਹਾਂ ਸਾਰੇ ਹੈ, ਜ਼ਿਆਦਾ ਫੈਸਲਾਬਾਦ 'ਚ ਹੈ। ਤੇ ਆਪਣੇ ਨਾਲ ਉਧਰੋਂ ਕੋਈ ਸਮਾਨ ਵਗੈਰਾ ਲੈ ਕੇ ਆਏ ਸੀ ਕਿੱਦਾਂ, ਮਤਲਬ ਅਸੀਂ ਇਸ ਘਰਾਂ ਤੋਂ ਸਮਾਨ ਖਾਸ ਲੈ ਕੇ ਕੈਂਪ 'ਚ ਆ ਗਏ ਸੀ। ਅੱਛਾ ਉੱਥੇ ਚੁੱਕ ਕੇ ਰੇਲ ਤੇ ਬਹਿ ਗਏ, ਇੱਥੇ ਆ ਗਏ। ਅੱਛਾ ਇੱਥੇ ਫਿਰ ਕਿਸ ਤਰ੍ਹਾਂ, ਮਤਲਬ ਕਿਸ ਤਰ੍ਹਾਂ ਤੁਹਾਨੂੰ ਘਰ ਮਿਲਿਆ, ਕਿਸ ਤਰ੍ਹਾਂ ਇਸ ਘਰ ਨਹੀਂ, ਇੱਥੇ ਕੈਂਪ ਬਣੇ ਸੀ ਨਾ। ਅੱਛਾ ਫੈਸਲਾਬਾਦ, ਲਾਹੌਰ, ਹਰ ਜਗ੍ਹਾ ਕੈਂਪ ਸੀ। ਅਸੀਂ ਫੈਸਲਾਬਾਦ ਸਾਡੇ ਬਜ਼ੁਰਗ ਜਿਹੜੇ ਸੀ, ਵਾਲਦ ਸਾਹਿਬ, ਉਹ ਜਾਣਦੇ ਸੀ। ਅੱਛਾ ਸਿੱਖ ਜਾ ਕੇ ਦੱਸਦੇ ਹੁੰਦੇ ਸੀ। ਇੱਥੇ ਵੀ ਮੁਲਾਕਾਤ ਹੋਈ ਸਿੱਖਾਂ ਨਾਲ, ਸਹੀ ਹੋ ਗਿਆ। ਸਾਡੇ ਵਾਲਦ ਦੀ, ਮੈਨੂੰ ਨਹੀਂ ਪਤਾ। ਅੱਛਾ ਇੱਥੇ ਆ ਗਏ ਕੈਂਪ 'ਚ ਫੈਸਲਾਬਾਦ। ਇੱਥੇ ਫਿਰ ਅਸੀਂ ਕਲੇਮ ਦਿੱਤੇ ਆ। ਅੱਛਾ ਹਾਂ ਸਾਬਕਾ ਜ਼ਮੀਨ ਦੇ, ਉਹ ਫਿਰ ਕਲੇਮ ਨਿਕਲਿਆ, ਅਲਾਟਮੈਂਟ ਇੱਥੋਂ ਦੀ ਹੋ ਗਈ ਜੋਧਾਂ ਦੀ, ਇੱਥੇ ਆ ਗਏ। ਸਹੀ ਸਹੀ ਸਹੀ। ਤੇ ਉੱਥੋਂ ਫਿਰ ਉੱਥੇ ਕੁਝ ਤੁਹਾਡੇ ਲੋਕ ਰਹਿ ਗਏ ਸੀ ਜਾਂ ਸਾਰੇ ਦੇ ਸਾਰੇ ਆ ਗਏ? ਸਾਰੇ ਆ ਗਏ। ਤੁਸੀਂ ਕਹਿ ਰਹੇ ਸੀ ਨਾ ਕੁਝ ਮਲੇਰਕੋਟਲਾ ਦੇ ਵਿੱਚ ਤੁਹਾਡੇ? ਮਲੇਰਕੋਟਲਾ ਦਾ ਰਿਆਸਤ ਹੈ ਨਾ। ਅੱਛਾ ਮਲੇਰਕੋਟਲਾ ਰਿਆਸਤ ਹੈ। ਜੀ ਜੀ ਜੀ। ਮਲੇਰਕੋਟਲੇ ਨੂੰ ਸਿੱਖ ਜਿਹੜੇ ਆ ਨਾ, ਇਹਨਾਂ ਬਾਬਾ ਗੁਰੂ ਨਾਨਕ ਨੂੰ ਵੀ ਨਹੀਂ ਮੰਨਦੇ ਜਿੰਨਾ ਉਸ ਨੂੰ ਮੰਨਦੇ ਹੋ। ਬਿਲਕੁਲ ਬਿਲਕੁਲ ਮਲੇਰਕੋਟਲੇ ਨੂੰ। ਜੀ ਜੀ। ਉਹ ਇਸ ਕਰਕੇ ਮੰਨਦੇ ਆ ਕਿ ਸਿੱਖਾਂ ਦਾ ਕੋਈ ਬੱਚਾ ਦੀਵਾਰ 'ਚ ਚੁਣਾਇਆ ਸੀ। ਜੀ ਜੀ, 10ਵੇਂ ਗੁਰੂ ਦੇ 2 ਛੋਟੇ ਸਾਹਿਬਜ਼ਾਦੇ। ਹਾਂ, ਤੇ ਇਹਨਾਂ ਨੇ ਬਹੁਤ ਅਫਸੋਸ ਕੀਤਾ ਜੀ 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 ਬਿਲਕੁਲ ਹੱਕ ਵਿੱਚ। ਹਾਂਜੀ ਇਸ ਕਰਕੇ ਜਦ ਸਿੱਖ ਮੁਸਲਮਾਨਾਂ ਨੂੰ ਮਾਰਦੇ ਸੀ ਨਾ ਪਾਰਟੀਸ਼ਨ ਦੌਰਾਨ 'ਚ, ਜਿਹੜਾ ਇਹ ਮਲੇਰਕੋਟਲੇ ਜੂ ਜਾ ਵੜਦਾ ਸੀ, ਹੁਣ ਪਿੱਛਾ ਸਿੱਖ ਵਾਪਸ ਆ ਜਾਂਦੇ ਕਿ ਮਲੇਰਕੋਟਲੇ ਦੀ ਉੱਥੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਨੇ? ਨਹੀਂ, ਕਿਸੇ ਨੇ। ਉੱਥੇ ਜਾ ਕੇ ਬੱਚਤ ਹੁੰਦੀ ਸੀ, ਲੋਕ ਭੱਜ ਕੇ ਮਲੇਰਕੋਟਲੇ ਦੀ ਰਿਆਸਤ ਹੈ ਨਾ ਮਲੇਰਕੋਟਲਾ। ਅੱਛਾ ਮਤਲਬ ਜਿਹਨੇ ਆਪਣੀ ਜਾਨ ਬਚਾਣੀ ਸੀ ਉਹ ਮਲੇਰਕੋਟਲਾ ਚਲੇ ਜਾਂਦਾ ਸੀ? ਨਹੀਂ, ਉਹ ਜਿਹੜੇ ਉੱਥੇ ਕਿ ਨੇੜੇ ਦੇ ਸੀਗੇ, ਇੱਥੋਂ ਤਾਂ ਦੂਰ ਸੀਗਾ। ਇਹ ਜ਼ਿਲ੍ਹੇ ਤਾਂ ਬਹੁਤ ਸੀ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ। ਅੱਛਾ ਆਏ ਤਾਂ ਬਹੁਤ ਸੀ, ਪਟਿਆਲਾ ਸੀ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਕਦੀ ਗਏ ਇੰਡੀਆ ਜਾਂ ਕਦੀ ਚੱਕਰ ਨਹੀਂ ਲੱਗਾ? ਨਹੀਂ, ਜਿਹੜੇ ਗਏ ਆ ਦੇਖੋ 8-10 ਵਾਰੀ ਸ਼ਾਦੀ ਵੀ ਉੱਥੇ ਆਏ ਆ। ਅੱਛਾ ਅੱਛਾ ਆ ਬੈਠੇ। ਅੱਛਾ 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 ਇਹਨਾਂ ਦੀ ਸ਼ਾਦੀ ਉੱਥੇ ਹੋਈ ਆ? ਤੁਹਾਡੇ ਕੀ ਲੱਗਦੇ? ਇਹ ਭਤੀਜਾ ਮੇਰਾ। ਭਤੀਜਾ। ਠੀਕ ਠੀਕ। ਸ਼ਾਦੀ ਉੱਥੇ ਮਲੇਰਕੋਟਲੇ ਉੱਪੋ ਕੇ ਪਿੰਡ, ਅੱਛਾ ਉੱਥੇ ਸ਼ਾਦੀ ਕੀਤੀ ਇਹਨਾਂ ਨੇ? ਹਾਂ ਜੀ। ਤੁਹਾਡਾ ਤੇ ਜਨਮ ਉਸੇ ਪਿੰਡ ਦਾ ਸੀ ਜਿਸ ਪਿੰਡ ਤੋਂ ਬਜ਼ੁਰਗ ਆਏ? ਹੰਬੜਾ। ਹਾਂ। ਤੇ ਫਿਰ ਤੁਸੀਂ ਦੁਬਾਰਾ ਗਏ ਸੀ? ਇੱਕ ਵਾਰੀ ਕਿਤੇ ਮੈਂ 3-4 ਵਾਰੀ ਗਿਆ। 3-4। ਤੇ ਵਿਆਹ ਉੱਥੇ ਕਰਾਇਆ ਮਲੇਰਕੋਟਲੇ? ਮਲੇਰਕੋਟਲੇ ਉੱਪਲ ਖੇੜੀ। ਕਿਹੜੇ ਸੰਨ 'ਚ ਵਿਆਹ ਕਰਾਇਆ? 65 ਚ।
ਪੈਣ 'ਚ ਲੋਕ ਜੰਗਾ ਕਰਦੇ ਸੀ, ਤੁਸੀਂ ਉਹ ਮੇਰੇ ਤੋਂ ਮਗਰੋਂ ਲੜਨ ਲੱਗੇ ਨਾ ਜਦ ਮੈਂ ਆ ਗਿਆ। ਜੰਗ 'ਚ ਤੇ ਕਿਧਰੇ ਨਹੀਂ ਗਏ ਸੀ ਉੱਥੇ ਵਿਆਹ ਕਰਾਉਣ? ਇਹ ਲੜਾ ਕੇ ਆ ਗਿਆ। ਅੱਛਾ, ਜੰਗ ਤੁਹਾਡੇ ਕਰਕੇ ਲੱਗੀ ਸੀ? ਹਾਂ, ਮੇਰੇ ਕਰਕੇ ਲੱਗੀ, ਮੇਰੇ ਆਉਣ ਤੋਂ ਬਾਅਦ ਚ ਲੱਗੀ ਆ। ਅੱਛਾ, ਥੋੜੇ ਦਿਨ ਲਾਸਟ ਕਦੋਂ, ਆਖਰੀ ਵਾਰੀ ਕਦੋਂ ਗਏ ਸੀ? ਆਖਰੀ ਵਾਰ ਸਨ 16 ਚ ਗਿਆ ਸੀਗਾ। 16 'ਚ? ਹਾਂਜੀ। ਅੱਛਾ ਅੱਛਾ। ਉਹ ਨਾਲ ਉਹਨਾਂ ਨੂੰ ਸਪਾਂਸਰਸ਼ਿਪ ਲੈਣੀ ਪੈਂਦੀ ਹੈ ਜੀ ਬਿਲਕੁਲ ਬਿਲਕੁਲ। ਬਿਸਕੁਟ ਲੈ ਲਓ। ਤੇ ਬਾਕੀ ਉਹਨਾਂ ਕੋਲ ਰਿਕਾਰਡ ਹੈਗਾ ਵੀ ਇਹ ਤਾਂ ਜਾਂਦਾ ਆਉਂਦਾ ਹੀ ਰਹਿੰਦਾ ਹੈ। ਭਲਾ ਮਾਨਸ ਬੰਦਾ ਹੈ, ਅੱਛਾ ਜਾਂਦਾ ਨਾਨਕੀ ਜਾ ਕੇ ਮੁੜੇ ਆਉਂਦਾ, ਕਦੇ ਸਹੁਰੀ ਜਾ ਕੇ ਮੁੜੇ ਆਉਂਦਾ, ਕਿਸੇ ਨੂੰ ਕੁਝ ਨਹੀਂ ਕਹਿੰਦਾ। ਅੱਛਾ ਅੱਛਾ। ਉਹ ਜਿਹੜੇ ਇਲਤੀ ਫਿਲਤੀ ਹੁੰਦੇ ਆ ਉਹਨਾਂ ਨੂੰ ਕਿਸੇ ਨੇ ਨਹੀਂ, ਜਿਹੜਾ ਪਹਿਲੀ ਦਫਾ ਜਿਹਨੇ ਦੇਣਾ ਵੀ ਮੈਂ ਹੁਣ ਜਾਣਾ ਹੈ, ਅੱਜ ਤਾਈਂ ਕਿੱਥੇ ਬੈਠਾ ਰਿਹਾ। ਬਿਲਕੁਲ। ਤੇਰਾ ਉੱਥੇ ਕੀ ਹੈ, ਪਹਿਲੇ ਸਪਾਂਸਰਸ਼ਿਪ ਵੀ ਲੈਣੀ ਪੈਂਦੀ ਹੈ। ਸਪਾਂਸਰਸ਼ਿਪ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਵੀ ਤੈਨੂੰ ਕੰਮ ਕੀ ਆ ਉੱਥੇ, ਪਹਿਲਾਂ ਕਿਉਂ ਨਹੀਂ ਗਿਆ, ਹੁਣ ਤੂੰ 35-40 ਸਾਲ ਦੀ ਉਮਰ ਜਾਣ ਲੱਗਿਆ। ਬਿਲਕੁਲ। ਉਹ ਰਿਜੈਕਟ ਕਰ ਦਿੰਦੇ ਆ। ਸਹੀ। ਤੇ ਸਾਨੂੰ ਇਨਸ਼ਾਅੱਲਾ ਦੇ ਹੀ ਦਿੰਦੇ ਆ ਰੋਕਦੇ ਨੂੰ। ਬਿਲਕੁਲ। ਸਾਡਾ ਆਉਣਾ ਜਾਣਾ ਬਣਿਆ ਹੋਇਆ, ਹਾਲਾਤ ਤੇ ਵਾਕਫ ਹੈ। ਅੱਛਾ ਬਾਬਾ ਜੀ, ਇੱਕ ਜੋ ਤੁਸੀਂ ਬੋਲੀਆਂ ਸਾਨੂੰ ਥੋੜੀ ਦੇਰ ਪਹਿਲੇ ਸੁਣਾਉਂਦੇ ਸੀ, ਰਾਇਆ 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 ਕੁੱਤੀਆਂ ਭੌਂਕਦੀਆਂ, ਇਹ ਯਾਰ ਬਨੇਰੇ ਆਇਆ, ਕੁੱਤੀਓ ਨਾ ਭੌਂਕੋ ਅਸੀਂ ਆਪਣਾ ਮਾਲ ਜਗਾਇਆ, ਭਰਮੀ ਜੀ ਗੁੱਤ ਵਾੜੀਏ ਤੂੰ ਰੋਗ ਹਟਾਉਣ ਨੂੰ ਲਾਇਆ, ਟੁੱਟ ਗਈ ਯਾਰੀ ਤੋਂ ਯਾਰ ਸ਼ਰੀਕ ਬਣਾਇਆ। ਪਿੰਡਾਂ ਵਿੱਚੋਂ ਪਿੰਡ ਛਾਂਟਿਆ ਮੋਗਾ, ਬੋਲੇ ਪਾਸੇ ਢਾਬ ਸੁਣੀ ਦੀ, ਪਰਲੇ ਪਾਸੇ ਟੋਭਾ, ਟੋਭੇ ਤੇ ਇੱਕ ਸਾਧੂ ਰਹਿੰਦਾ, ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ, ਮਗਰੋਂ ਮਾਰਦਾ ਗੋਡਾ, ਲੱਕ ਮੇਰਾ ਪਤਲ ਜਿਹਾ ਭਾਰ ਸੈਨ। ਆਰੀ 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 ਵਿੱਚ ਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਬੈਲੀਆਂ ਦਾ ਇਕੱਠ ਹੋ ਗਿਆ, ਉਹਦੇ ਬੋਤਲਾਂ ਮੰਗਾ ਲੀਆਂ 40। ਅੱਛਾ। 40 ਚ ਇੱਕ ਵੱਜ ਗਈ, ਉਹ ਚੱਕ ਕੇ ਮਹਿਲ ਨਾ ਮਾਰੀ, ਦੁੱਲਾ ਰਾਏ ਕੋਡੀਆ ਉਹਨੇ ਪੁਲਿਸ ਘੇਰ ਲਈ ਸਾਰੀ, ਦੀਨਾ ਹੰਬੜਾਂ ਦਾ ਪੈਰ ਗੱਡ ਕੇ ਗੜਾਸੀ ਮਾਰੀ, ਥਣ ਦਾ ਰੰਜ ਡਿੱਗਿਆ ਜਿਵੇਂ ਡਿੱਗਦੀ ਗਈ ਤੋਂ ਘੁਮਿਆਰੀ, ਡਾਕੂ ਭੱਜ ਨਿਕਲੇ ਲੈ ਕੇ ਜਾਨ ਪਿਆਰੀ, ਡਾਕੂ ਭੱਜ ਨਿਕਲੇ ਲੈ ਕੇ ਜਾਨ ਪਿਆਰੀ, ਡਾਕੂ। ਕੀ ਬਾਤ। ਇਸ ਤੋਂ ਪਹਿਲਾਂ ਵੀ ਕਈ ਸ਼ਾਦੀਆਂ ਹੋਈਆਂ। ਅੱਛਾ, ਮਤਲਬ ਤੁਸੀਂ ਆਪ ਨਹੀਂ ਗਏ? ਨਹੀਂ, ਮੈਂ ਨਹੀਂ ਗਿਆ, ਵੈਸੇ ਇਹ ਜਾਂਦੇ ਆ ਬੈਠੇ ਨਜ਼ੀਰ ਅੱਜ ਹੀ, ਇਹ ਅੱਜ ਵੀ ਕਰ ਰਹੇ ਆ, ਇਹ ਹੁਣ ਵੀ ਜਾਂਦੇ ਆ, ਹੁਣ ਹੋ ਕੇ ਆਏ, ਇਹ ਤਾਂ ਪਤਾ ਨਹੀਂ ਕਿੰਨੀ ਵਾਰੀ ਜਾਂਦੇ ਆ। ਅੱਛਾ, ਕਦੀ ਆਪਣਾ ਜੀ ਕੀਤਾ ਜਾਣ ਨੂੰ? ਨਹੀਂ ਜੀ, ਉੱਥੇ ਜਾਣਾ ਕਿਹਦੇ ਕੋਲ ਹੈ? ਫਿਰ ਵੀ ਉਹ ਪਿੰਡ ਤੇ ਵੇਖਣ ਦਾ ਦਿਲ ਤੇ ਕਰਦਾ ਨਾ ਕਿ ਨਹੀਂ, ਉਹ ਨਜ਼ੀਰ ਦੇਖ ਆਉਂਦਾ ਹੁੰਦਾ, ਇਹ ਮਲੇਰ ਕੋਲੇ ਜਾਂਦੇ ਆ ਨਾ, ਅੱਛਾ ਇਹ ਦੇਖ ਕੇ ਸਾਰੀ ਗੱਲ ਆ। ਦੱਸ ਦਿੰਦਾ ਤੁਹਾਨੂੰ? ਹਾਂ, ਮਤਲਬ ਰਿਪੋਰਟ ਰੱਖੀ ਆਪਣੇ ਪਿੰਡ? ਹਾਂਜੀ ਹਾਂਜੀ। ਵੈਸੇ ਅਗਰ ਕੋਈ ਸਬਬ ਲੱਗ ਜਾਵੇ ਤੁਹਾਡਾ, ਹਾਂ, ਕੋਈ ਉਧਰੋਂ ਵੀਜ਼ਾ ਲੱਗ ਜਾਵੇ, ਜਾਂ ਮਤਲਬ ਦਿਲ ਤੇ ਕਰਦਾ ਹੋਣਾ ਨਾ, ਉਹ ਗਲੀਆਂ ਮਕਾਨ 'ਚ ਤੁਸੀਂ ਖੇਡੇ ਹੋ ਪੜ੍ਹੇ ਹੋ, ਵੈਸੇ ਆਮ ਰੂਟੀਨ 'ਚ ਕੋਈ ਰਾਤੀ ਲੰਮਿਆਂ ਪਿਆ ਕੋਈ ਪਿੰਡ, ਕੋਈ ਬਚਪਨ ਦੀ ਯਾਦ ਆਂਦੀ ਏ? ਰੋਜ਼ ਆਉਂਦੀ ਹੈ। ਇਹ ਤਾਂ ਆਂਦੀ ਹੈ ਜੇ ਅਸੀਂ ਇਕੱਠੇ ਆਪਸ ਵਿੱਚ ਉਹਨੇ ਗੱਲਾਂ ਕਰਨੇ ਆ। ਅੱਛਾ। ਹਾਂ, ਤੇ ਫਿਰ ਦਿਲ ਨਹੀਂ ਕਰਦਾ ਜਾਣ ਨੂੰ? ਉਹ ਦਿਲ ਤਾਂ ਕਰਦਾ, ਹੁਣ ਕਿਹਦੇ ਕੋਲ ਜਾਈਏ, ਉੱਥੇ ਕੌਣ? ਚਲੋ ਇੰਨੇ ਕਦੇ ਉੱਥੇ ਸਾਹਮਣ ਵਾਲੇ ਹੋਣਗੇ ਹੀ। ਪਹਿਲਾਂ ਪੜ੍ਹਦੇ ਰਹੇ ਆ, ਫਿਰ ਮੁਲਾਜ਼ਮ ਚਲੇ ਗਏ, ਕਵਾਮ ਮੁਤੱਹਿਦਾ ਚਲੇ ਗਏ, ਬਾਹਰਲੇ ਮੁਲਕਾਂ ਰਹੇ ਆ, ਅੱਛਾ। ਹੁਣ ਆਏ ਤੇ ਸਿਆਣੇ ਹੋ ਗਏ ਬਸ। ਤੁਸੀਂ ਫੌਜ 'ਚ ਸੀ? ਪਾਕਿਸਤਾਨ ਆਰਮੀ 'ਚ? ਹਾਂਜੀ, ਪਾਕਿਸਤਾਨ ਆਰਮੀ। ਅੱਛਾ ਅੱਛਾ। ਪੈਨਸ਼ਨ ਹੈ ਹੁਣ 15,000। ਅੱਛਾ ਅੱਛਾ। ਕਿਹੜੀ ਜੰਗ ਲੜੀ ਸੀ ਤੁਸੀਂ? ਜਿਵੇਂ 65 ਦੀ ਰਾਜਸਥਾਨ ਹੋਏ ਨਾ, ਸਿੰਧ 'ਚ ਅੱਛਾ। ਰਾਜਸਥਾਨ, ਅੱਛਾ ਉਦੋਂ ਬਾਅਦ ਵੇਦੀਆਂ ਸੈਕਟਰ ਕਸ਼ਮੀਰ ਵਿੱਚ, ਅੱਛਾ। ਫਿਰ ਸਿਆਲਕੋਟ। ਸਿਪਾਹੀ ਸੀ ਜਾਂ ਸੂਬੇਦਾਰ? ਅਸੀਂ ਹਵਾਲਦਾਰ। ਹਵਾਲਦਾਰ। ਅੱਛਾ ਬਾਬਾ ਜੀ, ਹੁਣ ਚੂੰਕਿ ਆਪਣੀ ਕਹਾਣੀ ਮੁਕਾਣ ਵਾਲੇ ਪਾਸੇ ਆਈਏ, ਤੇ ਦੋਵਾਂ ਮੁਲਕਾਂ ਦੇ ਵਿੱਚ ਪਿਛਲੇ 71 ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਹਾਂ, ਹੁਣ ਤੁਹਾਡੇ ਵਰਗੇ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਦਾ ਆਪਣੇ ਜਨਮ ਪੌ ਥਾਂ ਵੇਖਣ ਦਾ ਦਿਲ ਕਰਦਾ ਹੈ, ਉਧਰ ਦੇ ਬਹੁਤ ਸਾਰੇ ਸਰਦਾਰ ਨੇ ਜਿਹੜੇ ਇੱਥੇ ਗੁਰਦੁਆਰੇ ਵੇਖਣਾ ਚਾਹੁੰਦੇ ਨੇ, ਆਪਣੇ ਜਨਮ ਆਉਂਦੇ ਇੱਥੇ ਸਾਡੇ ਕੋਲ ਕਿੰਨੇ ਵਾਰੀ ਆਏ, ਇਸ ਘਰ ਵਾਲੇ ਆਏ, ਕੈਨੇਡਾ ਗਏ, ਉੱਥੋਂ ਆਏ ਆ। ਅੱਛਾ, ਉਹ ਜਿਸ ਘਰ 'ਚ ਤੁਸੀਂ ਬੈਠੇ ਹੋ ਸਰਦਾਰਾਂ ਦਾ ਘਰ? ਸਰਦਾਰਾਂ ਦਾ। ਹਾਂ, ਹੁਣ ਜਿੱਥੇ ਬੈਠੇ ਆ। ਅੱਛਾ, ਇਹਨਾਂ ਦਾ ਨਾਮ ਪਤਾ ਕੀ ਹੈਗਾ? ਨਾਂ ਤਾਂ ਮੈਨੂੰ ਭੁੱਲ ਗਿਆ। ਉਹ ਸੀਗੇ ਬਿਲਡਿੰਗਾਂ ਦੇ ਇੰਜੀਨੀਅਰ ਸੀ, ਇਲਾਹਾਬਾਦ ਹੁੰਦੇ ਸੀ, ਲਖਨਊ ਇਲਾਹਾਬਾਦ। ਅੱਛਾ, ਇਲਾਹਾਬਾਦ। ਬਿਲਡਿੰਗਾਂ ਦੇ ਬਹੁਤ ਵੱਡੇ ਇੰਜੀਨੀਅਰ, ਅੱਜ ਜਿੰਨੇ ਪੁਲ ਬਣੇ ਨੇ ਇਹ ਉਹਨਾਂ ਨੇ ਬਣਾਏ ਆ। ਅੱਛਾ ਅੱਛਾ। ਉਸੇ ਇੰਜੀਨੀਅਰਾਂ ਨੇ ਮਕਾਨ ਬਣਾਏ। ਕੋਠੀ ਬੜੀ ਸਾਂਭ ਕੇ ਰੱਖੀ ਤੁਸੀਂ। ਇਹ ਤਾਂ ਫਿਰ ਸਾਡੀ ਖਿਦਮਤ ਕਰਦੇ ਨੇ ਨਾ, ਵੇ ਉਹਨਾਂ ਦੀ ਬਣਾਈ ਆ ਅਸੀਂ। ਮੈਨੂੰ ਤੁਹਾਡੇ ਬੱਚੇ ਦੱਸਦੇ ਸੀ ਕਿ ਉਹ ਹੱਥ ਨਹੀਂ ਲਾਉਣ ਦਿੰਦੇ, ਉਹ ਕਹਿੰਦੇ ਇਹਨੂੰ ਨਹੀਂ ਟਾਣਾ, ਬਾਕੀ ਜੋ ਮਰਜ਼ੀ ਕਰੀ ਜਾਓ। ਹਾਂਜੀ ਹਾਂਜੀ। ਪੁਰਾਣੀਆਂ ਯਾਦਾਂ ਸਾਂਭ ਕੇ ਰੱਖੀਆਂ ਸਰਦਾਰਾਂ ਨੇ। ਅਸੀਂ ਇਹਨੂੰ ਪਲਸਤਰ, ਰੋਗਨ, ਚੀਨੀ,
ਚੂਨਾ ਕਲੀ ਸਭ ਕੁਝ ਕਰਦੇ ਆ। ਅੱਛਾ ਬਾਬਾ ਜੀ, ਹੁਣ 71 ਸਾਲਾਂ ਦੇ ਹਾਲਾਤ ਤੁਹਾਡੇ ਸਾਹਮਣੇ ਆ। ਹਾਂ। ਜੰਗਾਂ ਵੀ 2 ਹੋ ਚੁੱਕੀਆਂ ਨੇ, ਪਾਕਿਸਤਾਨ ਇੰਡੀਆ ਦੀਆਂ। ਹਾਂਜੀ ਹਾਂਜੀ। ਤੇ ਹੁਣ ਕੁਝ ਰੋਸ਼ਨੀ ਨਜ਼ਰ ਆ ਰਹੀ ਹੈ ਇਮਰਾਨ ਖਾਨ ਤੇ ਸਿੱਧੂ ਸਾਹਿਬ ਦੀ ਵਜ੍ਹਾ ਤੋਂ? ਕੱਲ ਦੀ ਖਬਰਾਂ ਤੁਹਾਨੂੰ ਦੱਸ ਦਿੰਦੇ ਆ। ਅੱਛਾ। ਦਰਿਆ ਚਨਾਬ ਹੈ ਨਾ, ਜੀ। ਇਹਦੇ ਤੇ ਹਿੰਦੁਸਤਾਨ ਸਿੱਖਾਂ ਨੇ ਕੋਈ, ਮੈਨੂੰ ਸਹੀ ਨਹੀਂ ਪਤਾ, ਕੋਈ ਡੈਮ ਜਾਂ ਕੀ ਕੋਈ ਕਬਜ਼ਾ ਇਸ ਤਰ੍ਹਾਂ ਕੀਤਾ ਹੈ। ਅੱਛਾ। ਕੱਲ ਦੀ ਖਬਰ ਹੈ ਸਾਡੀਆਂ ਖਬਰਾਂ ਵਿੱਚ ਵੀ ਉਹ ਹਿੰਦੁਸਤਾਨ ਵਾਲੇ ਛੱਡ ਗਏ। ਅੱਛਾ ਕੱਲ ਤਾਂ ਬੜੀ ਖੁਸ਼ੀ ਮਨਾਈ, ਬਹੁਤ ਅੱਛੀ ਖਬਰ ਸੀ ਅੱਛਾ। ਅੱਛਾ ਕਿ ਹਿੰਦੁਸਤਾਨ ਵਿੱਚ ਦਰਿਆ ਚਨਾਬ ਨੂੰ ਖਾਲੀ ਕਰ ਗਏ। ਅੱਛਾ। ਇਸ ਤੇ ਡੈਮ ਬਣਾਓ, ਤੁਸੀਂ ਆਪਦਾ ਜੋ ਮਰਜ਼ੀ ਕਰੋ। ਇਹ ਅੱਛੀ ਖਬਰ ਕੱਲ ਦੀ ਹੈ। ਅੱਛਾ ਬਜ਼ੁਰਗੋ, ਹੁਣ ਦੋਵਾਂ ਮੁਲਕਾਂ ਦੇ ਵਿਚਕਾਰ ਕੀ ਹੋਣਾ ਚਾਹੀਦਾ? ਪਿਆਰ ਹੋਣੀ ਚਾਹੀਦੀ? ਕੀ ਪਿਆਰ ਹੋਣਾ ਚਾਹੀਦਾ। ਪਿਆਰ ਦੀਆਂ ਗੱਲਾਂ ਰੋਜ਼ ਹੁੰਦੀਆਂ। ਮਤਲਬ ਹੁਣ ਕੱਲ ਦੀ ਇੱਕ ਹੋਰ ਖਬਰ ਹੈ ਕਿ ਹਿੰਦੁਸਤਾਨ ਨਾਲ ਗੱਲਬਾਤ ਤੈਅ ਹੋ ਗਈ ਹੈ ਕਿ ਜਿਹੜੀਆਂ ਅੱਛੀਆਂ ਗੱਲਾਂ ਜਿੰਨੀਆਂ ਵੀ ਉਹ ਬੈਠ ਕੇ ਕਰੋ। ਅੱਛਾ। ਇਹ ਵੀ ਹੋ ਗਈ, ਮਤਲਬ ਜਿੰਨੀਆਂ ਵੀ ਮਸਾਇਲ ਨੇ ਆਪਸ ਕੇ ਬਹਿ ਕੇ ਕਰੋ, ਯਾਨੀ ਪਿਆਰ ਮੁਹੱਬਤ ਨਾਲ। ਜਿਵੇਂ ਹੁਣ ਆਪਾਂ ਬੈਠੇ ਆ, ਇੱਕ ਤਾਂ ਹੁੰਦਾ ਨਾ ਗੁੱਸੇ ਨਾਲ ਉਹਨੇ ਆਓ ਕਿਹਾ, ਉਹਨੇ ਆਓ ਜੀ ਕਿਹਾ, ਨਹੀਂ, ਪਿਆਰ ਮੁਹੱਬਤ ਨਾਲ ਬਹਿ ਕੇ ਕਰੋ। ਠੀਕ ਹੈ ਜੀ, ਇਹ ਇਮਰਾਨ ਖਾਨ ਦੀ ਕੋਸ਼ਿਸ਼ ਹੈ। ਲਓ ਜੀ, ਬਾਬਾ ਜੀ ਨਾਲ ਕੀਤੀ ਗੱਲਬਾਤ, ਤੇ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀ ਵੇਖਿਆ, ਉਸ ਵਕਤ ਦੇ ਉਸ ਦੌਰ ਦੇ ਗਵਾਹ ਨੇ, ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡ ਤੇ ਹੰਡਾਇਆ, ਆਪਣੇ ਘਰ, ਆਪਣਾ ਪਰਿਵਾਰ ਸਾਰਾ ਕੁਝ ਛੱਡਿਆ, ਔਰ ਹੁਣ ਵੀ ਇਹਨਾਂ ਨੂੰ ਆਪਣੇ ਘਰ, ਆਪਣੇ ਪਰਿਵਾਰ ਦੀ, ਉਸ ਵਕਤ ਦੀ, ਉਸ ਦੌਰ ਦੀ ਯਾਦ ਆਉਂਦੀ ਹੈ। ਇਹ ਕਹਾਣੀਆਂ ਕਿਸੇ ਵੀ ਕਿਤਾਬ 'ਚ ਸਾਨੂੰ ਨਹੀਂ ਮਿਲਦੇ, ਤਾਂ ਹੀ ਇਹ ਕਹਾਣੀਆਂ, ਇਹ ਕਿਸੇ ਤੁਹਾਡੇ ਰੂਬਰੂ ਕਰਦੇ ਹਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਇਹ ਗੱਲਬਾਤ ਦੀ ਸਾਂਝ ਪਹੁੰਚ ਸਕੇ। ਅਗਲੀ ਕਹਾਣੀ ਲਈ ਸਾਨੂੰ ਇਜਾਜ਼ਤ ਦਿਓ। ਰੱਬ ਰੱਖਾ। चिड़ियां नू आखो उड़ के ही आजो, एक बार